ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜੋ ਅੱਜ ਦਾ ਸੈਕੰਡ ਵਾਲਾ ਇਸ਼ੂ ਸੀ ਉਹ ਇਹ ਸੀ ਕਿ ਕਸ਼ਮੀਰ ਵਾਦੀ ਵਿੱਚ ਹੁਣ ਗੁੱਸਾ, ਸਾਇਰਨ, ਉੱਡੇ ਮੂੰਹ ਅਤੇ ਨਮ ਅੱਖਾਂ ਨਜ਼ਰ ਆ ਰਹੀਆਂ ਹਨ। ਸੋ ਇਹ ਬੜਾ ਹੀ ਦੁਖਦਾਇਕ ਜੋ ਇਹ ਘਟਨਾ ਹੈ। ਸੋ ਅਸੀਂ ਆਪਣੇ ਕਸ਼ਮੀਰੀ ਵੀਰ ਭੈਣਾਂ ਨਾਲ ਬਿਲਕੁਲ ਆਪਣੇ ਜੋ ਸਿੱਖ ਕੌਮ ਹੈ ਉਹ ਖੜੀ ਹੋਈ ਹੈ। ਸੋ ਡਾਕਟਰ ਸਾਹਿਬ ਲਗਾਤਾਰਤਾ ਨਾਲ ਜੋ ਪਿਛਲੇ ਇਸ ਵੀਕ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ, ਜੋ ਇਹ ਵਿਸ਼ੇਸ਼ ਖਬਰ ਹੋਈ ਹੈ, ਜੋ ਜਿਸ ਤਰ੍ਹਾਂ ਕਿ 370 ਜਿਹੜੀ ਧਾਰਾ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ। ਸੋ ਕਸ਼ਮੀਰੀਆਂ ਵਾਸਤੇ ਬੜੀ ਹੀ ਦੁਖਦਾਇਕ ਇਹ ਗੱਲ ਹੈਗੀ ਹੈ, ਖਬਰ ਹੈਗੀ ਹੈ। ਸੋ ਡਾਕਟਰ ਸਾਹਿਬ ਇਸ ਉੱਪਰ ਲਗਾਤਾਰਤਾ ਨਾਲ ਆਪਣੇ ਵਿਚਾਰ ਦੇ ਰਹੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਤੁਹਾਡੇ ਕਮੈਂਟਸ ਨੇ ਉਹ ਸਾਨੂੰ ਦੋਨੋਂ ਸੈਗਮੈਂਟਸ ਦੇ ਉੱਪਰ ਮਿਲ ਚੁੱਕੇ ਨੇ। ਅਸੀਂ ਥੋੜੇ ਹੀ ਪਲਾਂ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਸਾਂਝਿਆਂ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੋਲ ਇੱਕ ਚਿੱਠੀ ਹੈਗੀ ਆ, ਉਹ ਪੜ੍ਹਨ ਜਾ ਰਹੇ ਨੇ। ਸੋ ਆਪਾਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਬਹੁਤ ਲਗਾਤਾਰਤਾ ਨਾਲ ਲਿਖਦੇ ਨੇ, ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਲਿਖਤ ਨਹੀਂ ਮਿਲੀ ਮੈਨੂੰ, ਤੇ ਮੈਂ ਫਿਕਰਮੰਦ ਵੀ ਹੁੰਦਾ ਹੈ ਉਹਨਾਂ ਦੀ ਕਿ ਉਹਨਾਂ ਦੀ ਸਿਹਤ ਠੀਕ ਹੋਏ ਜਾਂ ਉਹਨਾਂ ਨੂੰ ਬਲੌਕ ਨਾ ਕੀਤਾ ਹੋਏ। ਉਹਨਾਂ ਦੀ ਅੱਜ ਲਿਖਤ ਆਈ ਹੈ, ਕਾਫੀ ਲੰਬੀ 2 ਸਫ਼ੇ ਦੀ ਹੈ। ਮੈਂ ਉਸ ਨੂੰ ਡੀਟੇਲ 'ਚ ਤਾਂ ਨਹੀਂ ਡਿਸਕਸ ਕਰ ਸਕਦਾ, ਪਰ ਉਹਦੇ 'ਚ ਉਹਨਾਂ ਨੇ ਮੋਦੀ ਐਕਸਪੋਜ਼ਿਸ ਇੰਡੀਆ ਅਗੇਨ ਇਸ ਹੈਡਿੰਗ ਦੇ ਥੱਲੇ, ਔਰ ਮੈਂ ਜਦੋਂ ਇਸ ਨੂੰ ਪੜ੍ਹ ਰਿਹਾ ਸੀ ਮੇਰੀਆਂ ਅੱਖਾਂ 'ਚ ਅਥਰੂ ਵੀ ਸੀ ਕਿ ਵੀ ਕਿਵੇਂ ਸਿੱਖ ਕੌਮ ਕਸ਼ਮੀਰੀਆਂ ਦਾ ਦਰਦ ਮਹਿਸੂਸ ਕਰਦੀ ਹੈ। ਅਸੀਂ ਉਹ ਸਾਰਾ ਸੰਤਾਪ ਹੰਡਾਇਆ ਹੋਇਆ, ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਕੰਪੈਰੀਜ਼ਨ ਕਿ ਕਿਵੇਂ ਜੋ ਮੋਦੀ ਅੱਜ ਕਰ ਰਿਹਾ ਹੈ ਇਹੀ ਕੰਮ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਨੇ ਕੀਤਾ, ਕਿਵੇਂ ਉਹਨਾਂ ਨੇ ਝੂਠ ਵੇਚਿਆ। ਔਰ ਇਹ ਸਾਰੇ 'ਚ ਉਹਨਾਂ ਨੇ ਸ਼ੁਰੂਆਤ ਹੀ ਇਹ ਕੀਤੀ ਹੈ, ਮੋਦੀ ਸੀਮਸ ਟੂ ਬੀ ਵਾਕਿੰਗ ਸੇਮ ਫੁੱਟ ਸਟੈਪਸ as Indira and Rajiv Gandhi. After suddenly revoking, diluting Article 370, he has exposed India again. Indians, including cricketers, TV stars, Bollywood stars, filmmakers posted hate material online. Cheap hashtags such as Kashmir Hamara hai, Kashmir mein zameen lo, कश्मीरी लड़की से शादी करेंगे आर ट्रेंडिंग। ये ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਇਹ ਗੱਲ ਕੱਲੀ ਇਹ ਨਹੀਂ ਹੈ ਵੀ ਮੋਦੀ ਜਾਂ ਆਰਐਸਐਸ ਨੇ ਕੀ ਹੈ। ਬਿਲਕੁਲ ਉਹਨੇ ਠੀਕ ਟਾਈਟਲ ਦਿੱਤਾ, ਮੋਦੀ ਐਕਸਪੋਜ਼ਸ ਇੰਡੀਆ, ਕਿ ਜਿਹੜਾ ਸੋ ਕਾਲਡ ਸੈਕੂਲਰ ਇੰਡੀਆ ਦੇ ਥੱਲੇ ਜੋ ਹੈ ਉਹਨਾਂ ਬਾਕੀਆਂ ਦਾ ਵੀ ਕੀ ਹਾਲ। ਫਿਰ ਉਹਨੇ ਕਿਹਾ no thought has been given to south, northeast and some other states like Himachal, Rajasthan, Gujarat that have special status or special laws for them. Northeast is especially worried about losing the articles that granted them special status and protection. ਕਿ ਜਿਵੇਂ ਕਸ਼ਮੀਰ 'ਚ ਇਹਨਾਂ ਨੇ ਧੱਜੀਆਂ ਉਡਾਈਆਂ ਨੇ ਆਪਣੇ ਆਇਨ ਦੀਆਂ, ਨਾਰਥ ਈਸਟ ਵਾਲੇ ਫਿਕਰਮੰਦ ਨੇ ਵੀ ਸਾਡੇ ਨਾਲ ਕੀ ਹੋਏਗਾ। Indians have done similar propaganda as Indira did in 1984 regarding Punjab. Kashmir is flooded with protesters. Boys have been killed or sustained pellet gun injuries, but reports are suppressed. Internet media are blocked. Propaganda is unleashed claiming Kashmiris have kept peace and accepted decision without violence. Same propaganda like 1984 when Operation Blue Star and Operation Woodrose were hidden by Doordarshan. Modi is doing propaganda showing he tried to outreach for Kashmiris. Ajit Doval posted staged videos of him having lunch with Kashmiris. ਉਹਨਾਂ ਨੇ ਕਿਹਾ ਜੀ ਜੋ ਪੰਜਾਬ 'ਚ ਕਰਦੇ ਸੀ ਉੱਥੇ ਵੀ ਇਹ ਕਹਿ ਰਹੇ ਦੇਖੋ ਕਸ਼ਮੀਰੀ ਦਾ ਕੋਈ ਬਾਹਰ ਕੋਈ ਵਾਇਲੈਂਸ ਨਹੀਂ ਹੋਇਆ। ਹਾਲਾਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਮੁੰਡੇ ਜ਼ਖਮੀ ਨੇ, ਪੈਲਟ ਗਨਸ ਯੂਜ਼ ਹੋ ਰਹੀ हैं और suppression ਚੱਲ ਰਹੀ है। Indians are asking for pest control in Kashmir and making cheap jokes about buying land and taking women of Kashmir. Even some so-called nationalist Sikhs joined their cheap tirade to chant Modi और Bharat Mata Jap ਕਿ ਵੀ ਜਿਹੜੇ ਰੈਂਟਾ ਸਿੱਖ ਨੇ ਉਹਨਾਂ 'ਚ ਵੀ ਕੁਛ ਉਹਨਾਂ ਦੇ ਨਾਲ ਰਲੇ ਹੋਏ ਨੇ। I have lost count of number of cheap comments, articles, blogs and tweets I saw. किस ਦਾ ਲਿੰਕ ਭੇਜਿਆ ਜਾਏ ਸਰ? It made me realize that what Indian state really is, how colonizing India's majority is. We are recolonized by Hindus sir. ਕਿ ਕਿਵੇਂ ਸਾਨੂੰ ਇੱਕ ਬਸਤੀ ਬਣਾ ਦਿੱਤਾ ਗਿਆ ਕਿਉਂਕਿ ਪੰਜਾਬ ਦੀ ਪੀੜ ਨੂੰ ਉਹਨਾਂ ਨੇ ਦੇਖਿਆ ਹੋਇਆ, ਭਾਵੇਂ ਛੋਟੀ ਉਮਰ ਦੇ ਨੇ ਔਰ ਪੋਸਟ 84 ਜਿਵੇਂ ਉਹਨਾਂ ਨੇ ਲਿਖਿਆ ਸੀ ਉਹਨਾਂ ਦਾ ਬਰਥ ਹੈ। ਲੇਕਿਨ ਜਦੋਂ ਤੁਸੀਂ ਸੱਚ ਦੀ ਖੋਜ ਤੇ ਨਿਕਲਦੇ ਹੋ ਫਿਰ ਤੁਸੀਂ ਰਿਲੇਟ ਕਰ ਸਕਦੇ ਹੋ ਕਿ ਕੀ ਸਾਰਿਆਂ ਦੇ ਨਾਲ ਸਾਡੇ ਨਾਲ ਹੋਇਆ। ਉਹਨਾਂ ਨੇ ਕਿਹਾ ਆਥਰ ਮੀਨਾ ਕੰਡਾਸਾਮੀ who is a Tamil Dalit had rightfully described India as a prison house of multiple nationalities.
ਕਿ ਬਹੁਤ ਸਾਰੀਆਂ ਕੌਮੀਅਤਾਂ ਦਾ ਇਹ ਪ੍ਰਿਜ਼ਨ ਹਾਊਸ ਹੈ। All promises made to people are broken. They send army, keep people and politicians in dark, then break people's lands, take away their identity via amendments in constitution and betray them. They call this scam a democracy. Even pro-India politicians like Mufti and Abdullah were jailed, abused, mocked, kept in dark. ਅਸੀਂ already discuss ਕੀਤਾ ਜੀ when what shocked me more was how so-called liberals, seculars also joined BJP in this tirade and even cited example of Punjab saying militancy was there also but government did tough operations. Now it is prosperous and asked Kashmiris to tolerate tough operations, surgeries to move on. ਜਿਵੇਂ ਸਿੱਖਾਂ ਨੂੰ ਕਹਿੰਦੇ ਨੇ ਭੁੱਲ ਜਾਓ ਆਗੇ ਦੇਖੋ, ਕਹਿੰਦੇ ਉਹਨਾਂ ਨੂੰ ਵੀ ਕਹਿ ਰਹੇ ਨੇ ਜੀ ਕੋਈ ਨਹੀਂ ਪੰਜਾਬ 'ਚ ਵੀ ਇਵੇਂ ਹੀ ਸੀ, ਅਸੀਂ ਕ੍ਰਸ਼ ਕਰਕੇ ਬਹੁਤ ਪ੍ਰੋਸਪਰ ਪੰਜਾਬ ਨੂੰ ਕਰ ਦਿੱਤਾ ਹੈ। ਜੀ TV anchors were abusing politicians, Kashmiris calling for blood. Arnab Goswami even said he was proud as an Indian and if anyone opposed decision on J&K reorganization bill, then that person was anti-national Pakistani agent and must be killed. He said we have no problem, let us kill thousands if need be. ਇਹ ਉਹ ਕਹਿ ਰਿਹਾ ਹੈ ਕਿ ਵੀ ਜੇ ਹਜ਼ਾਰਾਂ ਵੀ ਮਾਰਨੇ ਪੈਂਦੇ ਨੇ ਕੀ ਹੈ, ਜੀ ਜਿਹੜਾ ਵਿਰੋਧ ਕਰ ਰਿਹਾ ਇਹਦਾ ਮਤਲਬ ਹੈ ਵੀ ਉਹ ਪਾਕਿਸਤਾਨ ਦਾ ਏਜੰਟ ਹੈ। ਔਰ ਮੈਂ ਇਸ ਨੂੰ ਇੱਥੇ ਹੀ ਐਂਡ ਕਰਦਾ ਕਿਉਂਕਿ ਮੈਂ ਇਸ ਲਿਖਤ ਨਾਲ ਜਸਟਿਸ ਕਰਨਾ ਚਾਹੁੰਦਾ ਔਰ ਸੈਕੰਡ ਪਾਰਟ ਮੈਂ ਇਹਨੂੰ ਕੱਲ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗਾ। ਹੁਣ ਜਿਹੜੇ ਸਾਡੇ ਵਿਊਅਰਸ ਨੇ ਲਿਖਿਆ ਜੀ ਉਹਨਾਂ ਦੇ ਨਾਲ ਵੀ ਅਸੀਂ ਜਸਟਿਸ ਕਰਨਾ ਚਾਹੁੰਦੇ। ਬਿਲਕੁਲ ਅਬਦੁਲ ਵਹੀਦ ਭੁੱਲਰ ਜੀ ਸਾਨੂੰ ਲਿਖਦੇ ਨੇ ਜਰਮਨੀ ਤੋਂ, ਕਹਿੰਦੇ ਨੇ ਕਿ ਸਰ ਅਮਰਜੀਤ I would like to share my views on new developments between two nuclear powers. Modi is now playing with fire. I think we Pakistanis are not afraid of new developments. Mods have no idea, I think on Modi likha na, Modi have no idea that most Muslims are waiting for this war. Our beloved PBUH has already peace be upon has already prepared us before we actually wait for this war, and I also believe in Khalistan. Our Sikh brothers must join the war, and not only for us but also for likha ki Khalistan, and I believe in Khalistan just as I believe in Kashmir. These two states are not Indian states but a free country. Khalistan Zindabad, Khalistan Pai, I think Paindabad ji. So Naeem Dar san likhde ne, when India is not ready to listen to us, then there is no need of the formality for having Indian diplomats. Free Khalistan, free Kashmir, free Palestine, free Khalistan, inshallah. So Satnam Gill ji san likhde ne, Pakistan army nu Kim Jong ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲੋਨ ਆਈ ਥਿੰਕ ਉਹਨਾਂ ਚਾਈਨਾ ਦੀ ਗੱਲ ਕੀਤੀ ਹੋਣੀ ਹੈ, ਲੋਹ ਨੂੰ ਲੋਹਾ ਕੱਟਦਾ ਹੈ, ਲੋਹੇ ਨੂੰ ਲੋਹਾ ਕੱਟਦਾ। ਸੋ ਭਾਈ ਗੁਰਮੀਤ ਸਿੰਘ ਬੱਬਰ ਜੀ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਇਹਨਾਂ ਦੇ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਮਿਜ਼ੋਰਮ ਵਿੱਚ ਇਹਨਾਂ ਦੇ ਪੁਤਲੇ ਸਾੜੇ ਜਾ ਰਹੇ ਨੇ। ਸੋ ਅੱਗੇ ਮੇਗਰਾ ਸਿੰਘ ਜੀ ਸਾਹਿਬ ਲਿਖਦੇ ਨੇ, ਜੋ कभी भी जेब कतरे वे आज कश्मीर में ज़मीन खरीदने की बात कर रहे हैं। जिन्होंने कभी अपनी माँ और बहनों सम्मान नहीं किया वह आज कश्मीरी माँ बहनों का अपमान कर रहे हैं। सो अगे सानू लिखा अब्दुल वहीद बुल्लर जी ने फिर दोबारा कहते हैं कि आई एप्रीशिएट यू सर, प्लीज़ रेज कश्मीरी पीपल एंड सिख इन इंडिया। सो नबेदार सन लिखते हैं, थैंक्स लॉट सिख ब्रदर्स एंड जैशीन सदीकी सन लिखते हैं, डॉक्टर साहब आर स्पेस वैरी बंद कर दी गई है। ओके फिर अगू मैसेज है खालिस्तान खालसा राजी दा लिखते हैं, जे ये हिंदू राष्ट्र वाले कश्मीर दियां धीआं भैणां वल मैली अख रखणगे तां खालसा ਅੱਗੇ ਡਾਂਗ ਲੈ ਕੇ ਖਲੋਵੇਗਾ। ਅਸੀਂ ਤਾਂ ਕਾਤਲ ਹਿੰਦੁਸਤਾਨ ਦੀਆਂ ਮਾਵਾਂ ਭੈਣਾਂ ਨਹੀਂ ਵਿਕਣ ਦਿੱਤੀਆਂ, ਤਾਂ ਇਹ ਵੀ ਹਿੰਦੁਸਤਾਨ ਦਾ ਰਜੀਮ ਭੁਲੇਖੇ ਵਿੱਚ ਨਾ ਰਹੇ ਕਿ ਕਸ਼ਮੀਰ ਤੇ ਖਾਲਿਸਤਾਨ ਹੋਣ ਇੱਕ ਹੈ ਤੇ ਕਾਤਲ ਹਿੰਦੁਸਤਾਨ ਦੇ ਦਿਨ ਹੋਣ
ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਨਦੀਮ ਕਯੂਮ ਜੀ ਨੇ ਲਿਖਿਆ ਟ੍ਰੇਡ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਇਜ਼ 2.6 ਬਿਲੀਅਨ ਇਨ ਵਿਚ ਇੰਡੀਅਨ ਐਕਸਪੋਰਟ ਟੂ ਪਾਕਿਸਤਾਨ is 2 billion. Last time when Pakistan closed its airspace, Indian aviation lost $95 million. Vice versa, Pakistan lost 50 million. Now Indian embassy will work without ambassador and Pakistan embassy in Delhi already working without his ambassador. Tension will escalate. ਇਹ ਬਿਲਕੁਲ ਠੀਕ ਹੈ, ਪਰ ਜਿਹੜੀਆਂ ਫਿਗਰਸ ਮੈਂ ਕੋਟ ਕੀਤੀਆਂ ਉਹ ਉਸੇ ਸਟੋਰੀ ਦੇ ਵਿੱਚ ਉਹਨਾਂ ਦੀ ਕਾਮਰਸ ਮਿਨਿਸਟਰੀ ਦੀਆਂ ਸੀ। ਸੋ ਜ਼ਾਹਰ ਹੈ ਇੰਡੀਆ ਐਟ ਲਾਸ ਹੋਏਗਾ। ਰੇਸ਼ਮ ਸਿੰਘ ਪੰਗਾਲ ਕਹਿੰਦੇ ਨੇ ਡਾਕਟਰ ਸਾਹਿਬ ਵੈਨ ਕੈਨ ਵੀ ਸੀ ਯੂ ਔਨ YouTube। ਦੇਖੋ YouTube ਨੇ ਸਾਨੂੰ ਹਾਲ ਦੀ ਘੜੀ ਲਾਈਵ ਤੋਂ ਬਲੌਕ ਕੀਤਾ ਹੋਇਆ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਹੀ ਪ੍ਰੋਗਰਾਮ ਖਤਮ ਹੁੰਦਾ ਹੈ ਨਾਲ ਦੀ ਨਾਲ ਉਸ ਨੂੰ ਅਪਲੋਡ ਕਰਨ ਦੀ। ਸੋ ਥੋੜੀ ਦੇਰ ਹੋਰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਤਾਂ ਖੋਲੀ ਹੋਈ ਹੈ, ਪਰ ਇਸ ਵੇਲੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇੰਡੀਅਨ ਇਨਫਲੂਐਂਸ ਫੇਸਬੁੱਕ ਔਰ ਗੂਗਲ ਔਰ YouTube ਇਹਨਾਂ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਹੈ ਜੀ। ਔਰ ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਦਰਸ਼ਨ ਸਿੰਘ ਜੀ ਫਤਿਹ ਬੁਲਾਉਂਦੇ ਨੇ, ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਮਲਸੀ ਰੋਇਪਸ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਸਲਾਮ। ਫ੍ਰੀ ਕਸ਼ਮੀਰ, ਫ੍ਰੀ ਖਾਲਿਸਤਾਨ, ਫ੍ਰੀ ਨਾਗਾਲੈਂਡ, ਫ੍ਰੀ ਮਿਜ਼ੋਰਮ, ਫ੍ਰੀ ਅਸਾਮ, ਫ੍ਰੀ ਤ੍ਰਿਪੁਰਾ, ਫ੍ਰੀ ਮੇਘਾਲਿਆ, ਫ੍ਰੀ ਮਨੀਪੁਰ, ਫ੍ਰੀ ਅਰੁਣਾਚਲ ਪ੍ਰਦੇਸ਼। And Ahmed Arif ji san likhde ne Dr. Saab waiting for you, thank you for your analysis, really appreciate it. Okay, so next segment te vi message ne ji मैं retrieve कर सका। बाज सिंह लिखते हैं even in 1925 or 1927 the special rights were given by British to Kashmir which was very similar to the status given in 370 and 35A। बाज सिंह जी बिल्कुल ठीक कह रहे हैं ਕਿਉਂਕਿ ਜਿਹੜਾ ਅਲੱਗ ਹੋਣ ਦਾ ਜਾਂ ਈਵਨ ਝੰਡਾ ਔਰ ਦੂਸਰੇ ਦਾ ਵੀ ਪਾਰਟ ਸੀ, ਇਹ ਆਲਰੇਡੀ ਕਸ਼ਮੀਰ ਦਾ 1930ਵਿਆਂ ਦੇ ਵਿੱਚ ਹੀ 1925 ਜਾਂ 30 ਤੱਕ ਪਹੁੰਚਦੇ ਆ ਇਹ ਸਾਰਾ ਜਿਹੜਾ ਉਹਨਾਂ ਨੂੰ ਗ੍ਰਾਂਟ ਕੀਤਾ ਹੋਇਆ ਸੀ ਔਰ ਐਕਸੈਸ਼ਨ ਡਾਕੂਮੈਂਟ ਦੇ ਵਿੱਚ ਵੀ ਇਹੀ ਬੇਸਿਸ ਸੀ ਕਿ ਇਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਜੀ ਅੱਗੋਂ ਉਹਨਾਂ ਲਿਖਿਆ ਨਾਓ ਦਾ ਫਾਈਨਲ ਫਾਈਟ ਫॉर ਇੰਡੀਪੈਂਡੈਂਸ ਵਿਲ ਬਿਗਨ। ਜੀ ਸੋ ਅੱਗੋਂ ਨਵਾਜ਼ ਚੌਧਰੀ ਸਾਹਿਬ ਲਿਖਦੇ ਨੇ ਰਾਈਜ਼ਿੰਗ ਪਾਕਿਸਤਾਨ ਅਲਹਮਦੁਲਿल्लाह सॉरी जीवे कश्मीर जीवे खालिस्तान। सो नोशू तब जी लिखते हैं डॉक्टर साहब यू आर द बेस्ट। बहुत बहुत शुक्रिया। एंड दर्शन सिंह जी फतेह बुलांदे ने, अमरजीत संधू सानू फतेह बुलांदे ने, सुखजीत सिंह कश्मीर जन्नत तू जोगी दे यूपी वर्गा बना देना एना चणकिया पुत्रा ने। सो खालिस्तान खालसा राज दी आईडी तो सानू मैसेज है जदों सूबे ने ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਤਾਂ ਆਪਣੇ ਰਾਜ ਦੇ ਖਾਤਮੇ ਦਾ ਫਰਮਾਨ ਆਪ ਲਿਖ ਲਿਆ ਸੀ ਤੇ ਫਿਰ ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇ ਦਾ ਕੀ ਹਸ਼ਰ ਕੀਤਾ ਸੀ। ਹਿੰਦੁਸਤਾਨ ਨੇ ਜੂਨ 1984 ਵਿੱਚ ਵੀ ਉਹ ਗਲਤੀ ਕਰ ਦਿੱਤੀ ਸੀ ਜੋ ਸੂਬੇ ਨੇ ਕੀਤੀ ਸੀ। ਹਿੰਦੁਸਤਾਨ ਨੇ ਵੀ 84 ਵਿੱਚ 18 ਦਿਨ ਦੇ ਸਿੱਖ ਬੱਚੇ ਜੋ ਕਲਗੀਆਂ ਵਾਲੇ ਨੇ ਆਪਣੇ ਪਿਆਰੇ ਜ਼ੋਰਵਾਰ ਤੇ ਫਤਿਹ ਸਿੰਘ ਹੀ ਸੀ। ਅੰਤ ਵਿੱਚ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਪਿੰਡ ਵੱਲ ਦੌੜਦਾ ਹੈ। ਤੁਹਾਡਾ ਬਿਲਕੁਲ ਠੀਕ ਤੁਸੀਂ ਐਨਾਲੋਜੀ ਚੁਣੀ ਹੈ ਜੀ ਕਿ ਜਦੋਂ ਕੋਈ ਹਕੂਮਤ ਜ਼ੁਲਮ ਦੇ ਉੱਤੇ ਇਸ ਹੱਦ ਤੱਕ ਚਲੀ ਜਾਂਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ 10ਵੇਂ ਪਾਤਸ਼ਾਹ ਨੇ ਕਾਈ ਦਾ ਬੂਟਾ ਜ਼ਮੀਨ ਚੋਂ ਪੁੱਟ ਕੇ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟ ਦਿੱਤੀ ਔਰ ਜੋ ਇਹਨਾਂ ਨੇ ਪੰਜਾਬ ਸਿੱਖਾਂ ਨਾਲ ਕੀਤਾ ਔਰ ਅੱਜ ਕਸ਼ਮੀਰ 'ਚ ਕਰ ਰਹੇ ਨੇ ਇਹ ਹਿੰਦੂ ਸਾਮਰਾਜ ਜਿਹੜਾ ਅਖੰਡ ਭਾਰਤ ਬਣਾਉਣ ਦਾ ਇਹਨਾਂ ਦਾ ਸੁਪਨਾ ਹੈ, ਇਹਨਾਂ ਨੇ ਰਾਦਰ ਆਪਣੀ ਜੜ ਪੁੱਟ ਲਈ ਹੈ। ਜੀ ਕੁਲਦੀਪ ਸਿੰਘ ਸਾਨੂੰ ਕਹਿੰਦੇ ਨੇ ਕਿ ਡੂ ਔਰ ਡਾਈ ਫॉर ਪਾਕਿਸਤਾਨ। ਆਈ ਥਿੰਕ ਆਪਾਂ ਟਾਈਮ ਤੇ ਹੋ ਗਿਆ ਸਾਨੂੰ, ਅਸੀਂ ਮਾਫੀ ਚਾਹੁੰਦੇ ਹਾਂ ਬਾਕੀ ਦਰਸ਼ਕਾਂ ਨੂੰ, ਖਾਸ ਕਰਕੇ ਭਾਈ ਗੁਰਮੀਤ ਸਿੰਘ ਬੱਬਰ ਜੀ ਕੋਲ ਅਸੀਂ ਉਹਨਾਂ ਦੀ ਕੱਲ ਲਿਖਤ ਪੜਾਂਗੇ। ਸੋ ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।